ਇਸ ਗਲੀ ਦੇ ਵਿੱਚ ਘੁੰਮਣ ਸਨ ਤੇ ਚੇਲੇ ਸਨ। ਇਹ ਜਿਹੜੀ ਪਹਾੜ ਤੋਂ ਦੱਖਣ ਨੂੰ ਜਾਂਦੀ ਹੈ, ਇਸ ਗਲੀ ਵਿੱਚ ਚੇਲੇ ਸੀ। ਇਹ ਚੜ੍ਹਦੇ ਮਹੱਲੇ ਨੇ। ਅੱਛਾ ਜੀ। ਉਹ ਪੱਟੀ ਵੱਖਰੀ ਹੈ, ਉਹ ਸਾਰੇ ਬਾਜਵੇ ਸਨ। ਹਾਂ, ਢੂੰਡੇ ਹੋਰੀ ਜੀ। ਉਹ ਮੁੰਡਾ ਇੱਥੇ ਆਇਆ ਵੀ ਹੈ, ਲੇਕਿਨ ਉਹ ਸਾਡੇ ਤੋਂ ਪਹਿਲਾ ਜਮਾਤੀ ਸੀ। ਹਾਂ, ਤੇ ਉਸ ਤੋਂ ਛੋਟਾ ਜਿਹੜਾ ਸੀ ਉਹਦਾ ਨਾਂ ਸੀ ਅਮਰੀਕ। ਅਮਰੀਕ ਸਾਡਾ ਜਮਾਤੀ ਸੀ। ਅੱਛਾ। ਆਵਾਜ਼ ਬੜੀ ਪਿਆਰੀ ਸੀ। ਹਾਂ, ਡਰਾਮਾ ਟੀਮ ਸਾਡੇ ਪਿੰਡ ਦੀ ਹੁੰਦੀ ਸੀ। ਅੱਛਾ ਜੀ। ਡਰਾਮਾ ਵੀ ਕਰਦੇ ਆ। ਸੰਨ 47 ਚ ਡਰਾਮਾ ਹੋਇਆ ਸੀ। ਵਾਹ। ਆਹੀ ਸਮਝ ਲਓ ਭਾਦਰੋਂ ਚ ਫਿਰ ਪਾਕਿਸਤਾਨ ਇੱਧਰ ਉੱਧਰ ਸਾਰੇ ਹਿਲ ਜੁਲ ਗਏ। ਠੀਕ ਹੈ। ਉਹ ਹੀ ਕੁਲਵੰਤ ਸਿੰਘ ਸੁਨਿਆਰਿਆਂ ਦਾ। ਅੱਛਾ ਜੀ। ਘਰ ਦੇ ਸਾਹਮਣੇ ਖੂਹੀ ਸੀ। ਹਾਂ, ਔਰ ਉਹਦੇ ਸਾਹਮਣੇ ਬਗੀਚਾ ਸੀ। ਠੀਕ ਹੈ। ਇੱਧਰ ਕਰਮ ਸਿੰਘ ਨਾਈ ਦਾ ਘਰ ਸੀ। ਵਾਹ। ਇੱਧਰ ਸੁਨਿਆਰਿਆਂ ਦਾ ਘਰ ਸੀ। ਸਹੀ ਹੈ। ਤੁਸੀਂ ਵੀ ਖਾਦਾ ਬੱਚੇ ਸਨ ਤੁਸੀਂ ਸਾਰੇ ਤੇ ਉੱਥੇ ਪਿੱਪਲਾਂ ਦੇ ਪਾਪਿਆਂ ਦੇ ਕੁਣਕਾ ਰੱਖਦੇ। ਵਾਹ। ਤੇ ਪਾਣੀ ਆਪਣੀ ਆਪਣੀ ਖੂਹੀ ਦਾ ਹੀ ਪੀਣਾ ਜਾਂ ਨਹੀਂ, ਜਿੱਥੋਂ ਮਰਜ਼ੀ ਲਿਆਓ। ਘੁੰਮਣਾ ਹੀ ਨਹੀਂ ਸੀ। ਕੋਈ ਮਹਿਮਾਨ ਨਹੀਂ ਸੀ। ਉਹ ਬੜੀਆਂ ਮੁਹੱਬਤਾਂ ਹਨ ਮੇਰੇ ਪੁੱਤਰਾ, ਬੜੀਆਂ ਮੁਹੱਬਤਾਂ ਹਨ। ਉਹ ਮੁਹੱਬਤਾਂ ਹੁਣ ਹਨ ਨਹੀਂ। ਉਹ ਨਹੀਂ ਹੈ। ਉਹ ਮੁਹੱਬਤਾਂ ਹੁਣ ਹਨ ਨਹੀਂ। ਉਹ ਚੈਨ ਹੋਣਾ ਨਹੀਂ, ਉਹ ਖੁਸ਼ੀਆਂ ਨਹੀਂ, ਸਭ ਸਾਂਝੀਆਂ ਸਨ। ਜੀ। ਜਦੀਦ ਦੌਰ ਆ ਗਿਆ। ਟੈਕਨੋਲੋਜੀ ਬੜੀ ਤਰੱਕੀ ਕਰ ਗਈ। ਬਿਲਕੁਲ। ਉਸ ਵਕਤ ਜਿਹੜੀ ਵਾਹੀ ਬੀਜੀ ਸੀ ਉਹ ਖੂਹਾਂ ਤੇ ਡਿਪੈਂਡ। ਆਪਣੇ ਸੋਧਰੇ ਕੀ ਦੇ ਕਿੰਨੇ ਖੂਹ ਸਨ ਆਲੇ ਦੁਆਲੇ, ਮਤਲਬ ਖੇਤਾਂ ਖਲਿਆਣਾਂ ਚ ਜਿਹੜੀ। ਹਾਂ, 4 ਪੱਤੀਆਂ ਸਾਡੇ ਪਿੰਡ ਦੀ। ਵਾਹ 4। ਅੱਛਾ, ਇੱਕ ਘੁੰਮਣਾ ਦੀ ਹੋ ਗਈ, ਇੱਕ ਘੁੰਮਣਾ ਦੀ, ਇੱਕ ਬਾਬੇ ਢੂੰਡੇ ਕੀ। ਠੀਕ ਹੈ। ਤੇ ਇੱਕ ਮਾਰੇ ਵਾਸੀਆਂ ਦੀ ਤੇ ਇੱਕ ਸਾਡੀ ਗੋਰੇ ਵਾਸੀਆਂ ਦੀ। ਬੋੜੀ ਤੁਮਰਾਦ ਕੋ ਬੋੜ ਦਾ ਬੂਟਾ ਸੀ ਉੱਥੇ। ਬੋੜ ਦਾ ਬੂਟਾ ਹੈ। ਜਦੋਂ ਪਿੰਡ ਕਾਇਮ ਹੋਇਆ ਉਦੋਂ ਤੋਂ ਲੈ ਕੇ 400-500 ਸਾਲ ਦੀ ਬੂਟਾ ਸੀ ਉਹ ਬੋੜ। ਹੁਣ ਇਸ ਵੇਲੇ ਹੈ ਨਹੀਂ, ਖਤਮ ਹੋ ਗਿਆ। ਮੰਗਲ ਜਿਹੜਾ ਸੀ ਨਾ, ਮੰਗਲ ਖਰਾਸੀ ਦਾ ਖਾਨਦਾਨ। ਹਾਂ, ਮੈਨੂੰ ਇਹ ਖਾਸ ਵਾਕਫੀਅਤ ਨਹੀਂ ਕਿ ਆਇਆ ਉਹ ਗੋਰੇ ਵਾਸੀਆਂ ਵਿੱਚੋਂ ਸੀ ਜਾਂ ਮੈਰੇ ਵਾਸੀਆਂ ਵਿੱਚੋਂ ਸੀ। ਅੱਛਾ। 480 ਏਕੜ ਰਕਬਾ ਸੀ ਪਿੰਡ ਸੋਧਰੇਗੀ ਦਾ। ਇਹਨੂੰ ਹੁਣ ਤੁਸੀਂ ਇਹ ਥੋੜਾ ਇਹ ਵੀ ਗੱਲ ਸਾਨੂੰ ਦੱਸੋ ਕਿ ਕਿਹੜੇ ਕਿਹੜੇ ਪਿੰਡਾਂ ਨੂੰ ਦੁਆਲੇ ਦੇ ਨੂੰ ਟੱਚ ਕਰਦਾ ਹੈ। ਇਹ ਟੱਚ ਕਰਦਾ ਦੱਖਣ ਸਾਈਡ ਤੋਂ ਮੁੰਡੇ ਮਾਈ ਜੀਵਾ। ਅੱਛਾ। ਦਾਦਾ ਮੇਰਾ ਉਸ ਨੂੰ ਚਾਚੀ ਆਖਦਾ। ਵਾਹ ਜੀ ਵਾਹ। ਠੀਕ ਹੈ ਜੀ। 8 ਪੈਰਾਂ ਵਿੱਚ ਮਾਈ ਨੇ ਜੀਵਾ ਨੇ ਜ਼ਰੂਰ ਬਾਬੇ ਮੇਰੇ ਕੋਲ ਆਣਾ ਡੇਰੇ ਤੇ ਖੂਹ ਤੇ। ਵਾਹ। ਬਹਿ ਕੇ ਜਾਣਾ, ਕੇ ਜਾਣਾ, ਪਿਆਰ ਕਰਕੇ ਜਾਣਾ। ਸਮਝ ਗਈ ਗੱਲ। ਤੇ ਉਹਦੀ ਮੈਂ ਤੁਹਾਨੂੰ ਕਹਾਣੀ ਸੁਣਾ ਛੱਡਣਾ। ਜ਼ਰੂਰ ਮਾਈ ਜੀਵਾ ਦੀ ਜ਼ਰੂਰ ਸੁਣਾ। ਕਿ ਰੱਬ ਨੇ ਬੇਟਾ ਦਿੱਤਾ ਤੇ ਖਾਮਦ ਫੌਤ ਹੋ ਗਿਆ। ਅੱਛਾ। अस्सलाम वालेकुम बाबा जी। वालेकुम सलाम। बाबा जी की हाल चाल है? खैर है, शुक्र है। हाँ जी। की नाम जी अपना? मोहम्मद अकरम। मोहम्मद अकरम। ते तुहाडे वालिद साहब दा नाम? घसीटे खां। घसीटे खां। ते दादा जी दा की नाम सी? मताब दे। मताब दे। बाबा मताब लहंदे पासे। इन सारियां छप्पड़ दे कंढे ते जिन्ना दा डेरा है बाबा मताब। ठीक हो गया। पिंड सोधरे की दा लहंदा पासा ते छप्पड़ कंडे घर सी। डेरा वेली वेली। बाबा अपना पिंड हो गया जी सोधरे की, तहसील पसरूर, जिला सियालकोट। ते अज दी डेट च भी आई ड्रेस है? यही ड्रेस मतलब शुरू तो यही चलदा आ रहा, तहसील पसरूर च ही रहा। ठीक। पिंड सोधरे की ਦੀਆਂ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ ਨਾ, ਪੁਰਾਣੀਆਂ ਗੱਲਾਂ ਇੱਥੇ ਪਾਕਿਸਤਾਨ ਬਣਨ ਤੋਂ ਪਹਿਲੇ ਕਿਹੜੇ ਲੋਕ ਬਾਦ ਸਨ। ਠੀਕ ਹੈ। ਤੇ ਦੱਸੋ ਤੁਸੀਂ ਮੈਨੂੰ ਕਿੰਨੇ ਨੰਬਰਦਾਰ ਸਨ ਪਿੰਡ ਦੇ? ਨੰਬਰਦਾਰ 2। ਅੱਛਾ। ਇੱਕ ਸਿੱਖਾਂ ਚੋਂ, ਇੱਕ ਢੂੰਡਾ। ਅੱਛਾ। ਢੂੰਡਾ ਸਿੰਘ ਨੰਬਰਦਾਰ। ਢੂੰਡਾ ਸਿੰਘ ਨੰਬਰਦਾਰ ਸੀ। ਅੱਛਾ। ਇਧਰੋਂ ਸਾਡੇ ਪਾਸੇ ਸਰਦਾਰ ਖਾਂ ਖੇੜਾ। ਸਰਦਾਰ ਖਾਂ ਖੇੜਾ ਦੋਨੋਂ ਭਾਈ ਸਨ? ਨਹੀਂ, ਉਹ ਭਰਾ ਬਰਾਦਰੀ ਸੀ। ਬਾਅਦ ਚ ਖੇੜੇ ਕੋਲੋਂ ਬਾਅਦ ਫਿਰ ਸਰਦਾਰ ਖਾਂ ਕੋ ਆਈ। ਅਸਲ ਨੰਬਰ ਜਿਹੜਾ ਉਹ ਖੇੜਾ ਸੀ, ਬਾਬਾ ਬਰਖਾ ਸੀ। ਠੀਕ ਹੈ। ਖੇੜੇ ਦੇ ਪਿਓ ਦਾ ਨਾਂ ਬਰਖਾ ਸੀ। ਠੀਕ ਹੈ। ਤੇ ਅਗੋਰਾ ਪੁੱਤਰ ਸੀ। ਜੀ। ਠੀਕ। ਕਿਹੜੀ ਬਰਾਦਰੀ ਬਾਬਾ ਜੀ? ਬਾਜਵਾ ਬਰਾਦਰੀ। ਤੇ ਤੁਹਾਡੀ ਆਪਣੀ ਬਰਾਦਰੀ? ਬਾਜਵਾ। ਵਾਹ ਜੀ ਵਾਹ, ਬਿਲਕੁਲ ਠੀਕ ਹੋ ਗਿਆ। ਯਾਨੀ ਇੱਥੇ ਸੋਧਰੇ ਕੀ ਪਿੰਡ ਬਾਜੂਏ ਵੀ ਵਸਦੇ ਸਨ ਤੇ ਸਰਦਾਰ ਜਿਸ ਤਰ੍ਹਾਂ ਉਧਰੋਂ ਵੀ ਕੁਝ ਇੰਟਰਵਿਊ ਅਪਲੋਡ ਹੋਇਆ ਬਾਬੇ ਤਰਲੋਕ ਸਿੰਘ ਦਾ ਤੇ ਬਾਬੇ ਕਿਸ਼ਨ ਸਿੰਘ ਦਾ, ਤੇ ਉਹ ਘੁੰਮਣ ਸਨ। ਠੀਕ ਹੈ। ਇਸ ਗਲੀ ਦੇ ਵਿੱਚ ਘੁੰਮਣ ਸਨ ਤੇ ਚੇਲੇ ਸਨ। ਇਹ ਜਿਹੜੀ ਪਹਾੜ ਤੋਂ ਦੱਖਣ ਨੂੰ ਜਾਂਦੀ ਹੈ, ਇਸ ਗਲੀ ਵਿੱਚ
ਚੇਲੇ ਸੀ। ਇਹ ਚੜ੍ਹਦੇ ਮਹੱਲੇ ਨੇ। ਅੱਛਾ ਜੀ। ਉਹ ਪੱਟੀ ਵੱਖਰੀ, ਉਹ ਸਾਡੇ ਬਾਜਵੇ ਸਨ। ਹਾਂ ਢੁੰਡੇ ਹੋਰੀ ਜੀ ਜੀ। ਉਹ ਬਾਜਵਾ ਬਰਾਦਰੀ ਸੀ। ਠੀਕ ਹੈ। ਬਾਬੇ ਉਹਨਾਂ ਦੇ ਮੈਨੂੰ ਨਾਂ ਨਹੀਂ ਆਉਂਦੇ, 2 ਭਰਾ ਹਨ। ਅੱਛਾ ਅੱਛਾ ਆਇਸ ਬਣ ਸਹੀ ਹੈ। ਅੱਗੇ ਫਿਰ ਕਰਾੜ ਆ ਜਾਂਦੇ ਨੇ। ਅੱਛਾ ਹਿੰਦੂ ਹਾਂ। ਹਿੰਦੂ ਘਰਾੜ। ਹਾਂ ਹਿੰਦੂ ਅੱਛਾ ਕਰਾੜ। ਉਹਨਾਂ ਦੇ ਕੋਈ ਨਾਂ ਚੇਤੇ ਜੇ? ਹਾਂ ਕੀ ਨਾਂ ਹੀਰਾ ਸੀ? ਸਿੰਘ, ਹੀਰਾ ਸਿੰਘ। ਮਾਈ ਜੀਵਾ। ਅੱਛਾ ਆਈ ਸਮਝ। ਜੀ ਆ। ਉਸ ਤੋਂ ਬਾਅਦ ਰਵੇਲ ਸਿੰਘ, ਮਾਸਟਰ ਪੂਰਨ ਸਿੰਘ, ਮਾਸਟਰ ਪੂਰਨ ਸਿੰਘ। ਡਰਿਲ ਮਾਸਟਰ ਸਨ। ਵਾਹ ਜੀ ਵਾਹ। ਹਾਂ ਠੀਕ ਹੈ। ਮਾਸਟਰ ਸਨ ਤੇ ਹਾਂ। ਪਿੰਡ ਹੀ ਸਕੂਲ ਸੀ ਜਿੱਥੇ ਪੜ੍ਹਾਉਂਦੇ ਸੀ? ਇਹ ਪਿੰਡ ਉਹਨਾਂ ਦਾ ਪਿੰਡ ਹੋਈ। ਨਹੀਂ ਨਹੀਂ ਮਤਲਬ ਮਾਸਟਰ ਸਨ ਤੇ ਆਪਣੇ ਪਿੰਡ 'ਚ ਹੀ ਪੜ੍ਹਾਉਂਦੇ ਸਨ ਜਾਂ ਕਿਤੇ ਨਹੀਂ ਲਾਂਭ ਤੇ? ਨਹੀਂ ਇਹ ਮੈਨੂੰ ਇਹ ਨਹੀਂ ਅੱਗੋਂ ਬਾਗ ਫਿਰ, ਕਿਉਂਕਿ ਅਸੀਂ ਤਾਂ ਅੱਛਾ। ਬੱਚੇ ਹੀ ਸਨ ਉਦੋਂ ਇੱਕ ਕਿਸਮ ਦੇ। ਮੇਰੇ ਖਿਆਲ ਚਿਵਿੰਡੇ ਹੀ ਸਨ, ਡਰਿਲ ਮਾਸਟਰ ਸਨ ਉਹ ਹਾਈ ਸਕੂਲ ਚ। ਜੀ 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 ਠੀਕ ਹੈ। ਉਦੋਂ ਅੱਛਾ, ਸਕੂਲ ਇਹ- ਵਿੱਚ ਬਿਰਲੇ ਹੀ ਸਨ। ਅੱਛਾ ਹੋਰ ਨਾਂ ਦੱਸੋ ਪੁਰਾਣੇ। ਹੋਰ ਕਰਮ ਸਿੰਘ ਨਾਈ ਅੱਛਾ। ਬਰਤਾਨੀਆ ਦੇ ਪੁਲਿਸ ਅਫਸਰ ਸਨ, ਥਾਣੇਦਾਰ ਸਨ। ਵਾਹ ਜੀ ਉਹ ਵਾਹ। ਪੂਰਾ ਨਾਈਆਂ ਦਾ ਖਾਨਦਾਨ ਜਿਹੜਾ ਉਹ ਪੁਲਿਸ ਵਿੱਚ ਸੀ। ਹਾਂ ਕਰਮ ਸਿੰਘ ਨਾਈ। ਠੀਕ ਹੈ। ਵਾਹ ਜੀ ਵਾਹ। ਠੀਕ ਹੈ ਠੀਕ ਹੈ। ਹੋਰ ਇਸ ਤੋਂ ਇਲਾਵਾ? ਬਾਕੀ ਇਸ ਤੋਂ ਇਲਾਵਾ ਸੁਨਿਆਰੇ ਸਨ। ਅੱਛਾ ਉਹ ਮੁੰਡਾ ਇੱਥੇ ਆਇਆ ਵੀ, ਲੇਕਿਨ ਉਹ ਸਾਡੇ ਤੋਂ ਪਹਿਲਾ ਜਮਾਤੀ ਸੀ। ਹਾਂ ਤੇ ਉਸ ਤੋਂ ਛੋਟਾ ਜਿਹੜਾ ਸੀ ਉਹਦਾ ਨਾਂ ਸੀ ਅਮਰੀਕ। ਅਮਰੀਕ। ਅਮਰੀਕ ਸਾਡਾ ਜਮਾਤੀ ਸੀ। ਠੀਕ ਹੈ। ਤੇ ਉਹਦਾ ਵੱਡਾ ਭਾਈ ਤੁਸੀਂ ਦੱਸਿਆ ਕਿ ਬਾਅਦ ਚ ਪਾਕਿਸਤਾਨ ਬਣਨ ਤੋਂ ਬਾਅਦ ਆਇਆ ਪਿੰਡ। ਆਇਆ ਵੇਖਣ। ਮਿਲਿਆ, ਉਹਨੂੰ ਪ੍ਰਚਾਰ ਕਰਾਈ ਸੀ। ਵਾਹ ਜੀ ਵਾਹ। ਠੀਕ ਹੈ। ਉਹ ਚਲੋ ਪਹਿਲੇ ਇਹ ਗੱਲ ਕਰ ਲਈਏ, ਅਮਰੀਕ ਸਿੰਘ ਦਾ ਜਿਹੜਾ ਵੱਡਾ ਭਾਈ ਆਇਆ ਸੀ ਸੁਨਿਆਰਿਆਂ ਚੋਂ, ਆਹ ਇਹ ਪਿੱਛੇ ਜਾ ਕੇ ਕਿੱਥੇ ਬੈਠੇ? ਕੀ ਦੱਸਦਾ ਸੀ? ਗੁਰਦਾਸਪੁਰ ਚ ਬੈਠੇ ਆ ਹੁਸ਼ਿਆਰ। ਦਿੱਲੀ। ਦਿੱਲੀ ਟੁਰ ਗਏ। ਦਿੱਲੀ, ਸ਼ਹਿਰ ਬਿਲਕੁਲ ਦੇ। ਤੁਸੀਂ ਸਹੀ ਕਹਿ ਰਹੇ ਹੋ। ਇਸੇ ਤਰ੍ਹਾਂ ਹੀ ਹੈ ਦਿੱਲੀ ਸੋਧਰੇ ਕਿਤੇ ਜਿਹੜੇ ਖੱਤਰੀ ਲੋਕ ਸਨ ਨਾ, ਸੁਨਿਆਰੇ ਜਾਂ ਦੂਸਰੇ, ਉਹ ਦਿੱਲੀ ਟੁਰ ਗਏ ਸਨ। ਦਿੱਲੀ। ਅੱਛਾ ਤੇ ਇੱਥੇ ਆ ਕੇ ਫਿਰ ਬਾਬਾ ਜੀ ਕੀ ਉਹਨਾਂ ਨੇ ਮਤਲਬ ਕਿ ਗੱਲਾਂ ਬਾਤਾਂ ਕੀਤੀਆਂ ਤੁਹਾਡੇ ਨਾਲ? ਪਿੰਡ ਕਿੱਧਰ ਕਿੱਧਰ ਫਿਰ ਆਪਣਾ ਘਰ ਬੁਆ ਉਦੋਂ ਨਹੀਂ, ਹੈ ਸੀ? ਉਹ ਉਹਨਾਂ ਨੇ ਆਪਣਾ ਘਰ ਬੂਆ ਵੇਖਿਆ ਹਾਂ ਤੇ ਉਹਨਾਂ ਦਾ ਕੋਈ ਮਾਲ ਸ਼ਾਲ ਵੀ ਸੀ। ਅੱਛਾ ਲੇਕਿਨ ਜਿਸ ਵਕਤ ਉਹ ਆਪਣੇ ਘਰ ਉਹਨੂੰ ਲੈ ਕੇ ਗਏ ਆ ਨਾ, ਜਿਹੜਾ ਉਹਨਾਂ ਦਾ ਆਬਾਈ ਘਰ ਸੀ, ਹਾਂ ਹਾਂ ਉਹ ਦਰੋ ਦੀਵਾਰ ਜਿਹੜੇ ਨੇ ਉਹ ਗਿਰ ਚੁੱਕੇ ਸਨ। ਨਕਸ਼ਾ ਬਦਲ ਗਿਆ। ਨਕਸ਼ਾ ਬਦਲ ਚੁੱਕਾ ਸੀ। ਉਹ ਫਿਰ ਮਾਯੂਸ ਹੋ ਗਏ, ਉਹਨਾਂ ਦੀ ਅੱਖਾਂ ਵਿੱਚ ਨਮ ਆ ਗਏ। ਹਾਂ ਅੱਛਾ ਅੱਖਾਂ ਨਮ ਹੋ ਗਈਆਂ। ਅੱਖਾਂ ਦਾ ਨਮ। ਮਤਲਬ ਉਹ ਘਰ ਨੂੰ ਵੇਖ ਕੇ ਜਿੱਥੇ ਉਹ ਜੰਮਿਆ ਪਲਿਆ ਹਨਾ। ਹਾਂ ਠੀਕ ਠੀਕ। ਮਾਲ ਵੀ ਹੈ ਸੀ ਨਾ, ਅੱਛਾ ਲੇਕਿਨ ਉਹ ਤੇ ਫਿਰ ਜਿਹੜੇ ਉੱਥੇ ਵਾਸਤੇ ਹਨ ਜਿੰਨਾ ਕਰਾਇਆ ਉਹਨਾਂ ਦੇ ਹੱਥ ਆ ਗਿਆ ਨਾ, ਉਹ ਤੇ ਵਕਤ ਗੁਜ਼ਰ ਗਿਆ ਨਾ। ਆ ਜੀ ਜੀ। ਅੱਛਾ ਜੀ। ਅਮਰੀਕ ਸਿੰਘ ਦੇ ਵੱਡੇ ਭਾਈ ਦੀ ਗੱਲ ਹੋ ਰਹੀ ਸੀ। ਨਾਂ ਚੇਤੇ ਹੈ ਤੁਹਾਨੂੰ ਜਿਹੜਾ ਬੰਦਾ ਇੱਥੇ ਆਇਆ ਸੀ? ਕੀ ਨਾਂ ਸੀ ਉਹਨਾਂ ਦਾ? ਹੈ ਕਲਵੰਡ। ਕੁਲਵੰਤ। ਅੱਛਾ ਕੁਲਵੰਤ ਨਾਮੀ ਬੰਦਾ ਹਿੰਦੂ ਸੁਨਿਆਰਿਆਂ ਚੋਂ ਆਇਆ ਸੀ। ਠੀਕ ਹੈ। ਇਸ ਤੋਂ ਇਲਾਵਾ ਸਿੱਖ ਬਰਾਦਰੀ ਚ ਕੋਈ ਆਇਆ ਆਪਣਾ ਪਿੰਡ ਵੇਖਣ? ਪੂਰਨ ਸਿੰਘ ਦੇ ਬੱਚੇ ਆਂਦੇ ਨੇ, ਔਰ ਉਹਨਾਂ ਦੇ ਹਮਸਾਏ ਸਨ ਸਾਡੇ ਪੀਰ ਸੈਯਦ ਅੱਛਾ ਜੀ। ਹਬੀਬ ਸ਼ਾਹ, ਹਾਂ ਹਾਂ ਹਾਂ। ਉਹਨਾਂ ਦੀ ਆਲ ਔਲਾਦ। ਅੱਛਾ ਜੀ। ਤੇ ਉਹ ਉਹਨਾਂ ਦੇ ਜਮਾਤੀ ਸਨ ਠੀਕ ਹੈ ਤੇ ਉਹ ਉਹਨਾਂ ਦੇ ਘਰ ਠਹਿਰਦੇ ਰਹੇ ਨੇ ਠੀਕ ਹੈ। ਤੇ ਉੱਥੋਂ ਹੀ ਉਹ ਵਾਪਸ ਚਲੇ ਜਾਂਦੇ ਨੇ। ਪਿੰਡ ਵਿੱਚ ਉਹਨਾਂ ਨੇ ਕੋਈ ਅੱਗੇ ਪਿੱਛੇ ਕੋਈ ਦਿਲਚਸਪੀ ਨਹੀਂ ਲਈ। ਨਹੀਂ ਲਈ ਮਤਲਬ ਉਸ ਘਰ ਤੱਕ ਹੀ ਬਸ ਉਹ ਮਹਦੂਦ ਰਹੇ। ਤੱਕ ਘਰ ਤੱਕ ਹੀ ਮੌਜੂਦ ਹਨ ਤੇ ਉਹ ਉਹਨਾਂ ਦੇ ਜਮਾਤੀ ਸਨ। ਮਤਲਬ ਕਹ ਲਓ ਕਿ ਉਸ ਘਰ ਨਾਲ ਉਹਨਾਂ ਦਾ ਮੁਹੱਬਤ ਸੀ, ਮੁਹੱਬਤ ਸੀ, ਪਿਆਰ। ਪੂਰਾ ਪਿਆਰ ਸੀ। ਉਹ ਸੈਯਦ ਬਰਾਦਰੀ ਨੇ, ਜੀ ਜੀ ਜੀ। ਸ਼ਾਹ ਬਰਾਦਰੀ। ਹਾਂਜੀ ਹਾਂਜੀ ਹਾਂਜੀ। ਸੋਧਰੇ ਕੀ ਪਿੰਡ ਦੀ ਗੱਲ ਕਰ ਰਹੇ ਆ। ਤੁਸੀਂ ਦੱਸਿਆ ਕਿ ਭਾਈ ਇੱਥੇ ਇੱਕ ਤੇ ਮੁਸਲਮਾਨ ਜਿਹੜੀ ਸੀ ਬਾਜਵਾ ਬਰਾਦਰੀ ਵੀ ਸੀ। ਆਹ। ਕਿਆ ਆ ਸਿੱਖਾਂ ਬਾਜੂਆਂ ਦੇ ਵੀ ਘਰ ਹੈ ਸਨ? ਬਾਜਵੇ ਦੇ ਢੂੰਡੇ ਉਹਦੀ ਬਾਜਵੇ ਹੀ ਸਨ। ਅੱਛਾ ਬਾਬਾ ਢੂੰਡਾ ਆਹ। ਉਹ ਸਿੱਖਾਂ ਵਿੱਚੋਂ ਸੀ ਤੇ ਉਹ ਬਾਜਵੇ ਸਨ। ਹਾਂ ਬਾਜਵੇ। ਠੀਕ ਹੋ ਗਿਆ। ਇਹ ਸਾਡੇ ਭਾਈ ਆ ਜਿਹੜੇ ਬਰਾਦਰੀ ਆ, ਸਾਡੇ ਭਰਾ ਮਾਲਕ ਹੋਰੀ, ਹੂੰ ਇਹ ਉਹਨਾਂ ਦੀ ਪੱਤੀ ਦੇ ਨੇ ਤੇ ਇਹਨਾਂ ਦੇ ਇਹ ਉਹਨਾਂ ਵਿੱਚੋਂ ਨੇ। ਜੀ ਜੀ। ਇਹ ਬਾਅਦ ਵਿੱਚ ਮੁਸਲਮਾਨ ਹੋਏ ਨੇ, ਸਾਡੇ ਆਬਾਦ ਦਾ ਥੋੜਾ ਪਹਿਲੇ ਆਬਾਦ ਹੋਏ। ਉਹ ਕੋ ਬਦ ਇਹ ਬਾਬੇ ਢੂੰਡੇ ਦੀ ਪੱਤੀ ਦੇ ਨੇ, ਅੱਛਾ ਭਰਾ ਮਾਲਕ ਹੋਰੀ। ਹਾਂ। ਇਹ 47 ਤੋਂ ਬਾਅਦ ਮੁਸਲਮਾਨ ਹੋਏ ਨੇ? ਨਹੀਂ, ਜਾਂ 47 ਤੋਂ ਪਹਿਲੇ ਨੇ ਹੋਏ ਤੇ ਉਦੋਂ ਦੇ ਨੇ, ਲੇਕਿਨ ਕੁਝ ਅਰਸਾ ਬਾਅਦ ਹੋਏ ਨੇ। ਤੇ ਉਹ ਫਿਰ ਜਿਹੜਾ ਹੁੰਦਾ ਨਾ ਕਿ ਉਹ ਨੌ ਮੁਸਲਮਾਨ ਸਾਡੇ ਆ ਮਾਸ਼ੇ ਮੂਚੇ ਹੋਏ ਸਨ ਨਾ ਮੁਸਲਮਾਨ। ਹਾਂਜੀ ਹਾਂਜੀ। ਉਹ ਫਿਰ ਜੀ ਨੌ ਮੁਸਲਮ ਇਸ ਤਰ੍ਹਾਂ ਨਾਲ ਇਸ ਘਰ ਦੀ ਇਸ ਖਾਨਦਾਨ ਦੀ ਆਲ ਪੈ ਗਈ ਸੀ। 9 ਮੁਸਲਮਾਨ ਨਵੇਂ ਠੀਕ ਨਵੇਂ ਮੁਸਲਮਾਨ। ਜੀ ਜੀ ਜੀ। ਸਮਝ ਗਏ। ਲੇਕਿਨ ਇਹ ਹਨ ਢੂੰਡੇ ਦੀ ਬਰਾਦਰੀ ਦੇ, ਔਰ ਢੂੰਡੇ ਨੂੰ ਕਰੀਬੀ ਨੇ ਜੀ। ਤੇ ਇਸ ਤੋਂ ਇਲਾਵਾ ਮੇਘ ਮਾਸ਼ੇ ਬਟਵਾਲ ਇਹ ਵੀ ਲੋਕ ਹੈ ਸਨ? ਆਹ ਮਾਸ਼ੇ ਆ ਸਰ। ਅੱਛਾ ਕੋ ਨਾਂ ਇਹਨਾਂ ਚ ਕੋ ਨਾਂ ਯਾਦ ਰਿਹਾ ਇਹਨਾਂ ਚ? ਮੁਸਲਮਾਨ ਹੋ ਗਏ ਮਾਸ਼ਿਆਂ ਚ ਵੀ? ਅੱਛਾ ਮੁਸਲਮਾਨ ਸਾਰੇ ਮੁਸਲਮਾਨ ਹੋ ਗਏ। ਐ ਨਹੀਂ ਕਿ ਉਧਰ ਨਹੀਂ, ਨਹੀਂ। ਸਾਡੇ ਪਿੰਡੋਂ ਮਾਸ਼ਾ ਕੋਈ ਨਹੀਂ ਗਿਆ। ਇਹ ਕਿੰਨੇ ਕੁ ਘਰ ਸਨ ਬਾਬਾ ਜੀ?
ਇਹ ਉਦੋਂ ਹੁਣ ਤਾਂ ਚਲੋ ਵੱਧ ਗਏ ਨਾ, ਉਦੋਂ ਕਿ ਉਸ ਵਕਤ ਕੋਈ 4 ਖਾਨਦਾਨ ਸਨ ਤੇ ਹੁਣ ਤੇ ਮਾਸ਼ਾਅੱਲਾ ਮਹੱਲਾ ਪੂਰਾ ਪੂਰੀ ਪੱਤੀ ਬਣ ਗਈ ਸਾ। ਪੂਰੀ ਪੱਤੀ। ਵਾਹ ਵਾਹ। ਪੰਜ 4-5 ਖਾਨਦਾਨ। ਇਹ ਜਿਹੜੇ 4 ਘਰ ਸਨ ਮਾਸ਼ਾ ਬਰਾਦਰੀ ਚ, ਹਾਂ। ਇਹਨਾਂ ਦੇ ਵੱਡ ਵਡੇਰਿਆਂ ਦੇ ਬਾਬਿਆਂ ਦੇ ਉਸ ਵਕਤ ਕੀ ਨਾਂ ਸਨ? ਉਸ ਵਕਤ ਵਡਾਵਾ, ਜੇਠੂ, ਜੁਮਾ, ਹਾਂ ਅੱਛਾ ਸਮਝੀ ਗੱਲ, ਇਹਨਾਂ ਵਡੇਰਿਆਂ ਦੇ ਨਾਂ ਸਨ। ਅੱਛਾ ਨਹੀਂ, ਮੰਗਲ ਹੋਰਾਂ ਦੇ ਪਿਓ ਦਾ ਨਾਂ ਵਡਾਵਾ ਸੀ। ਅੱਛਾ 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 ਠੀਕ ਹੈ। ਇਹ ਵਧਾਵਾ ਮੰਗਲ ਇਹ ਮਤਲਬ ਜਿਹੜੇ ਬਾਬੇ ਸਨ, ਇਹ ਇਹਨਾਂ ਦੇ ਹੁੰਦਿਆਂ ਮੁਸਲਮਾਨ ਹੋਏ ਨਹੀਂ ਜਾਂ ਅਗਲੀ ਨਸਲ ਨਹੀਂ ਮੁਸਲਮਾਨ? ਇਹ ਉਹ ਪਿਛਲੀ ਨਸਲ ਨਹੀਂ, ਇਹ ਤੇ ਸਨ 65 ਦੀ ਲੜਾਈ ਤੋਂ ਬਾਅਦ ਮੁਸਲਮਾਨ ਹੋਏ। ਠੀਕ ਹੋ। ਪਿੰਡ ਸੋਧਰੇ ਦੀ ਜਿਹੜੀ ਮਾਸ਼ਾ ਬਰਾਦਰੀ ਸੀ ਉਹ ਇੱਥੇ ਹੀ ਰਹਿ ਗਈ, 4 ਘਰ ਸਨ ਉਸ ਇੱਥੇ ਹੀ ਵੇਲੇ। ਰਹਿ ਗਏ ਜਿਹੜੇ ਵੀ ਆ ਸੀ 2 4 ਹਾਂ ਜਿੰਨੇ ਵੀ ਘਰ ਸਨ ਉਹਨਾਂ 'ਚ ਕੋਈ ਵੀ ਨਹੀਂ ਹਿੱਲਿਆ, ਤੇ ਪਿੰਡ ਵਾਲਿਆਂ ਵੀ ਨਹੀਂ ਉਹਨਾਂ ਨੂੰ ਤੰਗ ਨਹੀਂ 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 ਕੀਤਾ। ਕੋਈ ਮਸਵਾਲ ਨਹੀਂ ਪਿਆ, ਬਿਲਕੁਲ ਸਵਾਲ ਠੀਕ ਹੋ ਗਿਆ ਠੀਕ। ਰਾਈਬਾਰ ਦੀ ਕਿਸੇ ਨੂੰ ਤਕਲੀਫ ਬਾਬਾ ਜੀ ਉਸ ਵਕਤ ਪਿੰਡ ਉਸ ਵਕਤ ਸੋਧਰੇ ਵੀ ਨਹੀਂ, ਹੁਣ ਵੀ ਨਹੀਂ, ਹਾਂ ਕਦੇ ਵੀ ਨਹੀਂ। ਹਾਂ ਕਿਵੇਂ ਦਾ ਸਲੂਕ ਸੀ, ਕਿਵੇਂ ਲੋਕ ਰਹਿ ਰਹੇ ਸਨ ਉਸ ਵੇਲੇ? ਪਿਆਰ ਮੁਹੱਬਤਾਂ ਸਨ ਬੜੀਆਂ ਉਲਟਾਂ। ਅੱਛਾ ਠੀਕ ਹੈ, ਠੀਕ ਹੈ, ਸਹੀ ਹੈ। ਸਾਡੇ ਗਲੀ ਦਾ ਉਹ ਨਾਂ ਸਹੀ ਤੇ ਮੈਨੂੰ ਨਹੀਂ ਪਤਾ, ਉਦੋਂ ਮੁਲਾਜ਼ਮ ਸੀ। ਅੱਛਾ ਆਵਾਜ਼ ਬੜੀ ਪਿਆਰੀ ਸੀ। ਹਾਂ ਡਰਾਮਾ ਟੀਮ ਸਾਡੇ ਪਿੰਡ ਦੀ ਹੁੰਦੀ ਸੀ, ਅੱਛਾ ਜੀ ਡਰਾਮਾ ਵੀ ਕਰਦੇ ਆ। ਹਾਂ, ਹਾਂ। 47 ਚ ਡਰਾਮਾ ਹੋਇਆ ਸੀ। ਵਾਹ ਆਹੀ ਸਮਝ ਲਓ ਭਾਦਰੋਂ ਚ ਫਿਰ ਪਾਕਿਸਤਾਨ ਇੱਧਰ ਉੱਧਰ ਸਾਰੇ ਹਿਲ ਜੁਲ ਗਏ ਠੀਕ ਹੈ। ਤੇ ਉਹ ਬੜੀ ਸਰੀਲੀ ਆਵਾਜ਼ ਸੀ। ਮਤਲਬ ਤੇ ਉਹਦਾ ਨਕਲੀ ਹੈ। ਕੰਮ ਹੁੰਦਾ ਸੀ ਹਾਂ ਮੁਰਗੇ ਇਕੱਠੇ ਕਰਨੇ, ਹਾਂ। ਜਿਹੜੀ ਕੋਈ ਝੁਗਦਾ ਪਿਆ ਪਾਈ ਖਾ ਪੀ ਕੇ। ਕੱਛੇ ਮਾਰ ਲੈਣਾ। ਹਾਂ ਉਹ ਖਾ ਪੀ ਕੇ ਨਾ ਫਿਰ ਉਹਨੇ ਭੂਆ ਜੀ ਸਲਾਮ ਹੈ। ਫਿਰ ਉਹ ਭੂਆ ਜਿਹੜੀ ਭੂਆ ਦਾ ਕੁੱਕੜ ਫੜਿਆ ਹੋਣਾ ਨਾ, ਹੁਣ ਤੂੰ ਹੁਣ ਉਤਰਿਆ ਆ ਗਿਆ ਖਾ ਕੇ, ਹਾਂ ਹੁਣ ਸਹੀ ਤੂੰ ਲੈ ਗਿਆ ਹੈ ਨਾ, ਖਾ ਲਿਆ ਹੀ ਨਾ, ਹੁਣ ਮੈਨੂੰ ਕੀ ਆਣਾ ਸਲਾਮ ਕਰਨਾ ਹੈ, ਜੀ ਜੀ ਜਾ ਦਫਾ ਹੋ। ਠੀਕ ਠੀਕ। ਇਸ ਤਰ੍ਹਾਂ ਦੀਆਂ ਗੱਲਾਂ। ਇਹ ਤੁਸੀਂ ਨਾ ਬੜੀ ਜ਼ਬਰਦਸਤ ਗੱਲ ਕੀਤੀ ਕਿ ਯਾਰ ਸਾਡੇ ਪਿੰਡ ਨਾ ਉਸ ਵਕਤ ਡਰਾਮਾ ਕਰਨ ਨਕਲੀਏ ਜਿਨ੍ਹਾਂ ਨੂੰ ਕਹਿੰਦੇ ਸਨ, ਹਾਂ। ਉਹ ਵੀ ਘਰ ਹੈ ਸੀ। ਉਹਦੇ ਵਿੱਚ ਉਹ ਸਾਈ ਕਿੰਨਾ ਸ਼ਾਮਲ ਵਿੱਚੋਂ ਸਨ, ਸਨ? ਅੱਛਾ ਬੰਸੀ ਸ਼ਾਮਲ ਸੀ, ਠੀਕ ਹੈ। ਸਮਝੇ ਜੀ ਗੱਲ। ਹਾਂ, ਉਸ ਤੋਂ ਬਾਅਦ ਮਰਾਸੀ ਸਨ, ਹਾਂ 2 ਭਰਾ ਉਹ ਸ਼ਾਮਲ ਸਨ। ਨਾ ਜ਼ਰੂਰ ਪੀਰ ਦੱਸੋ, ਅਮਰ ਸ਼ਾਹ। ਅਗਰ ਨਾਵਾਂ ਦਾ ਪਤਾ ਜੇ ਉਹ ਵੀ ਦੱਸੋ ਜ਼ਰੂਰ। ਕਿੰਨਾ ਦੇ ਉਹ ਜਿਹੜੇ ਉਸ ਵੇਲੇ ਨਕਲਾਂ ਕਰਦੇ ਸਨ, ਡਰਾਮੇ ਕਰਦੇ ਸਨ। ਡਰਾਮੇ ਕਿਹੜੇ ਆ ਸਾਡੇ? ਆ ਜਾਗਰ ਸੀ, ਬਸ਼ੀਰ ਸੀ, ਹਾਂ ਹਾਂ ਜਮੀ ਸੀ, ਅੱਛਾ ਅਜ਼ੀਜ਼ ਸੀ। ਹਾਂ ਹਾਂ ਉਸ ਤੋਂ ਬਾਅਦ ਬਾਲਾ ਮਰਾਸੀ ਸੀ, ਅਲੀ ਬਖਸ਼ ਮਰਾਸੀ ਸੀ, ਅੱਛਾ ਜੀ ਗਨੀ ਮਤਲਬ ਗਨੀ ਸੀ ਇੱਕ ਨਾਂ ਦਾ ਮੁੰਡਾ, ਸਾਈ। ਹੂੰ ਇਹ ਸਾਰੇ ਉਹ ਸਾਈ ਸਨ। ਹੂੰ ਪੀਰ ਅਮਰ ਸ਼ਾਹ ਸੀ, ਪਟਵਾਰੀ ਸੀ, ਪੜ੍ਹਿਆ ਲਿਖਿਆ ਬੰਦਾ ਸੀ। ਡਰਾਮੇ ਚ ਹਿੱਸਾ ਲੈਂਦੇ ਆ, ਵਾਹ ਮਤਲਬ ਆਪਣੇ ਆਪਣੇ ਰੋਲ ਕਰਦੇ ਆਪਣੇ ਸਨ। ਆਪਣਾ ਰੋਲ ਸਾਰੇ। ਵਾਹ ਬਈ ਵਾਹ 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 ਵਾਹ। ਤੇ ਇਹਨਾਂ ਨੇ ਉਦੋਂ ਗਾਣਾ ਗਾਇਆ ਸੀ, ਹਾਂ ਤਨ ਤੂੰ ਤੇਰੀ ਮਾਇਆ ਤੇਰਾ ਅੰਤ ਕਿਸੇ ਨਾ ਪਾਇਆ। ਹਾਂ ਸੰਨ 47 ਚ ਜਿਹੜਾ ਡਰਾਮਾ ਹਾੜ ਵਿੱਚ ਹੋਇਆ ਸੀ ਆਖਰੀ, ਅੱਛਾ ਬਾਅਦ ਚ ਤੇ ਫਿਰ ਹਿਲਜੁਲ ਹੋ ਗਈ ਨਾ ਤੁਸੀਂ ਉਹ ਡਰਾਮਾ ਬਹਾਦਰੋਂ ਚ। ਤੁਸੀਂ ਉਹ ਡਰਾਮਾ ਬੜਾ ਵੇਖਿਆ ਆਪਣੀ ਅੱਖੀ? ਵੇਖਿਆ ਵਾਹ, ਨਾ, ਮਤਲਬ ਤੁਸੀਂ ਗਵਾਹ ਹੋ। ਅੱਛਾ, ਵੇਖਿਆ, ਅੱਛਾ, ਗਵਾਹ। ਬੜੀ ਤਨ ਗੱਲ ਹੈ ਤੂੰ ਜੀ। ਤੇਰੀ ਮਾਇਆ ਤੇਰਾ ਅੰਤ ਕਿਸੇ ਨਾ ਮਤਲਬ ਪਾਇਆ। ਕਿ ਕਹਿ ਲਓ ਡੈਡੀ ਵੀ ਚਲੋ ਨਿਆਣੇ ਸਾਡੇ ਇੱਕ ਦੂਜਾ ਸੀ, ਚੂਹੀ ਤੇ ਚੂਹਾ 2 ਜਣੇ ਤੇ ਮੈਂ ਤੇ ਭਾਈਆ ਇਕੱਲੇ। ਹਾਂ। ਚੂਹੀ ਹਿਲਾਇਆ ਕੰਨ ਤੇ ਭਾਈਆ ਆ ਗਿਆ ਥੱਲੇ। ਹਾਂ ਵਾਹ ਜੀ ਵਾਹ, ਕੀ ਬਾਤ ਕੀ ਬਾਤ। ਬਹੁਤ ਸੋਹਣਾ ਜੀ, ਬਹੁਤ ਸੋਹਣੀਆਂ ਗੱਲਾਂ। ਠੀਕ ਹੈ। ਪਿੰਡ ਸੋਧਰੇ ਦੀਆਂ ਪੁਰਾਣੀਆਂ ਯਾਦਾਂ ਜੀ। ਪਾਣੀ ਉਸ ਵੇਲੇ ਲੋਕ ਪੀਂਦੇ ਸਨ ਖੂਹਾਂ ਦਾ, ਆਹ, ਤੇ ਆਪਣੇ ਪਿੰਡ 'ਚ ਖੂਹੀ ਹੈ ਸੀ ਪਾਣੀ ਪੀਣ ਬਣਾਉਣ ਬਿਲਕੁਲ, ਵਾਸਤੇ? ਖੂਹੀਆਂ। ਇੱਕ ਸਨ, 2 ਸਨ? ਜਦੋਂ ਪਾਰਟੀਸ਼ਨ ਹੋਈ ਹੈ ਨਾ, ਜੀ ਜੀ ਉਸ ਵਕਤ ਇੱਕ ਖੂਹੀ ਇਸ ਗਲੀ ਦੇ ਵਿੱਚ ਸੀ, ਜਿਹੜੀ ਪਹਾੜ ਤੋਂ ਦੱਖਣ ਵਾਈ ਜਾਂਦੀ। ਜਿਹੜੀ ਬਣ ਜਾਂਦੀ। ਠੀਕ, ਇੱਕ ਖੂਹੀ ਇਹਦੇ ਵਿੱਚ ਸੀ। ਬਿਲਕੁਲ ਸਹੀ ਹੈ। ਇਸ ਤਰ੍ਹਾਂ ਹੀ ਗੱਲ। ਇਸ ਤਰ੍ਹਾਂ ਹੀ। ਇੱਕ ਹਾਂ ਉਹ ਹੀ ਕੁਲਵੰਤ ਸਿੰਘ ਹਾਂ ਸੁਨਿਆਰਿਆਂ ਦਾ ਅੱਛਾ ਜੀ ਘਰ ਦੇ ਸਾਹਮਣੇ ਹਾਂ ਖੂਹੀ ਸੀ, ਹਾਂ ਔਰ ਉਹਦੇ ਸਾਹਮਣੇ ਬਗੀਚਾ ਸੀ। ਠੀਕ ਹੈ। ਇੱਧਰ ਕਰਮ ਸਿੰਘ ਨਾਈ ਦਾ ਘਰ ਸੀ, ਵਾਹ ਇੱਧਰ ਸੁਨਿਆਰਿਆਂ ਦਾ ਘਰ ਸੀ, ਸਹੀ ਹੈ। ਤੇ ਇੱਧਰ ਉਹ ਖੂਹੀ ਸੀ ਉੱਥੇ। ਵਾਹ ਜੀ ਵਾਹ। ਤੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਖੂਹੀ ਸੀ ਗੁਰਦੁਆਰੇ ਦੇ ਵਿੱਚ ਸੀ ਖੂਹੀ ਇੱਕ। ਠੀਕ ਹੈ। ਉੱਥੇ ਮਤਲਬ ਗੁਸਲਖਾਨੇ ਵੀ ਬਣੇ ਹਨ, ਅੱਛਾ ਔਰ ਸਭ ਕੁਝ ਚਰਖੜੀ ਚੜੀ ਸੀ। ਅੱਛਾ, ਆਪਣੇ ਪਿੰਡ 'ਚ ਗੁਰਦੁਆਰਾ ਵੀ ਆਇਆ ਸੀ? ਹਾਂ ਸੀ। ਇਹ ਕਿਉਂ ਪਿੰਡ ਦੀ ਨਹੀਂ? ਕਿਹੜੀ ਬਾਈ ਸੀ? ਦੱਖਣ ਬਾਈ। ਦੱਖਣ ਬਾਈ, ਦੱਖਣ ਬਾਈ ਯਾਨੀ ਪਿੰਡੂ ਪਰਲੇ ਪਰਲੇ ਪਾਸੇ। ਦੱਖਣ ਪਾਸੇ। ਠੀਕ। ਤੇ ਬਾਬਾ ਜੀ ਉਸ ਗੁਰਦੁਆਰੇ ਫਿਰ ਇਬਾਦਤ ਕਰਦੇ ਸਨ ਇਤਵਾਰ ਦੇ ਇਤਵਾਰ? ਕਿਉਂ ਨਹੀਂ? ਅੱਛਾ, ਹਾਂ। ਉਹ ਆਪਣਾ ਉਹ ਹਲਵਾ ਬਣਾਉਣਾ ਉਹਨਾਂ ਨੇ, ਆਹੋ ਆਹੋ ਕੁਣਕਾ ਹਾਂ ਸ਼ੁਣਕਾ। ਕੁਲਕਾ, ਹਾਂ, ਜੀ 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 ਜੀ। ਕੁਣਕਾ ਤੇ ਤੁਸੀਂ ਵੀ ਖਾਧਾ ਕੁਲਕਾ? ਅਸੀਂ ਵੀ ਯਾਦ ਖਾਂਦੇ ਹੈ? ਕੋ ਬੱਚੇ ਸਨ ਉਹ ਤੁਸੀਂ? ਸਾਰੇ ਤੇ ਉੱਥੇ ਹਾਂ। ਪਿੱਪਲਾਂ ਦੇ ਪਾਪਿਆਂ ਦੇ ਕੁਣਕਾ ਰੱਖਦੇ। ਵਾਹ।
ਅੱਛਾ ਪਿੱਪਲ ਪੱਤਾ ਲੈ ਲੈਣਾ ਪਿੱਪਲ ਦਾ ਤੇ ਉਹਦੇ ਤੇ ਰੱਖ ਲੈਣਾ ਹੁਣ ਪਿੱਪਲਾਂ ਦੇ ਪੱਤਿਆਂ ਦੇ ਲਾ ਕੇ ਉਹਨੂੰ ਕਿਹੜੀਆਂ ਇੰਨੀਆਂ ਮਤਲਬ ਛਾਪਰ ਸਣ ਤੇ ਕੋਈ ਕਾਗਜ਼ ਪੱਤਰ ਕਿਤੇ ਕਿਤਾਬਾਂ ਵੀ ਕਿਤੇ ਆਣ ਕੇ ਆੜੇ ਤਰੀਖੀ ਪਿੰਡ ਹਿਸਟੋਰੀਕਲ ਇੱਥੇ ਗੁਰਦੁਆਰਾ ਵੀ ਹੈ ਸੀ। ਅੱਛਾ ਪਾਣੀ ਗੱਲ ਹੋ ਰਹੀ ਸੀ ਖੂਹੀਆਂ ਨੂੰ ਲੈ ਕੇ, ਇਸੇ ਤਰ੍ਹਾਂ ਆਪਣੇ ਜਿਹੜੇ ਬਾਜੂਆਂ ਦੇ ਘਰ ਸਨ ਤੁਹਾਡੇ ਮਹੱਲੇ ਵੀ ਖੂਹੀ ਹੈ ਸੀ? ਅੱਛਾ ਠੀਕ ਹੈ, ਮਤਲਬ ਇਸ ਗੱਲ ਦਾ ਵੀ ਨਿਖੇੜਾ ਕਰ ਮਸਜਿਦ ਚ ਖੂਹੀ ਸੀ, ਉਸ ਤੋਂ ਬਾਅਦ ਪਿੰਡ ਵਿੱਚ ਖੂਹੀ ਸੀ, ਫਿਰ ਇੱਕ ਹੋਰ ਉਹਨਾਂ ਖੂਹੀ ਸੀ ਸਾਡੇ ਮਿਸਤਰੀਆਂ ਦੀ ਗਲੀ ਦੇ ਵਿੱਚ। ਤੇ ਪਾਣੀ ਆਪਣੀ ਆਪਣੀ ਖੂਹੀ ਦਾ ਹੀ ਪੀਣਾ ਜਾਂ ਨਹੀਂ ਜਿੱਥੋਂ ਮਰਜ਼ੀ ਲਿਆਓ, ਘੁੰਮਣਾ ਹੀ ਨਹੀਂ ਸੀ ਕੋਈ ਮਹਿਮਾਨ ਨਹੀਂ ਸੀ। ਉਹ ਬੜੀਆਂ ਮੁਹੱਬਤਾਂ ਹਨ ਮੇਰੇ ਪੁੱਤਰਾ, ਬੜੀਆਂ ਮੁਹੱਬਤਾਂ ਹਨ, ਉਹ ਮੁਹੱਬਤਾਂ ਹੁਣ ਹਨ ਨਹੀਂ, ਉਹ ਨਹੀਂ ਹੈ, ਉਹ ਮੁਹੱਬਤਾਂ ਹੁਣ ਹਨ ਨਹੀਂ, ਉਹ ਚੈਨ ਹੋਣਾ ਨਹੀਂ, ਉਹ ਖੁਸ਼ੀਆਂ ਨਹੀਂ, ਸਭ ਸਾਂਝੀਆਂ ਸਨ। ਜੀ ਜੀ ਹੁਣ ਗਰਜ਼ੀ ਮੁਹੱਬਤਾਂ ਨੇ, ਗਰਜ਼ੀ ਇਸ ਤਰ੍ਹਾਂ ਹੀ ਯਾਰ ਫਿਰ ਹਮ ਪੱਲਾ ਦੌਲਤਮੰਦ ਵਾਲੀ ਸਲਾਮ ਜੀ ਜੀ ਗਰੀਬ ਦਾ ਕੋਈ ਕੁਛ ਆ ਪਾਣੀ ਮਿਹਰਬਾਨੀ ਸ਼ੁਕਰ ਹੈ ਸ਼ੁਕਰੀਆ ਠੀਕ ਠੀਕ। ਜਦੀਦ ਦੌਰ ਆ ਗਿਆ, ਟੈਕਨੋਲੋਜੀ ਬੜੀ ਤਰੱਕੀ ਕਰ ਗਈ, ਬਿਲਕੁਲ। ਉਸ ਵਕਤ ਜਿਹੜੀ ਵਾਈ ਬੀਜੀ ਸੀ ਉਹ ਖੂਹਾਂ ਤੇ ਡਿਪੈਂਡ ਆਪਣੇ ਸੋਧਰੇ ਕੀ ਦੇ ਕਿੰਨੇ ਖੂਹ ਸਨ ਆਲੇ ਦੁਆਲੇ, ਮਤਲਬ ਖੇਤਾਂ ਖਲਿਆਣਾਂ 'ਚ, ਤੇ ਕੀ ਉਹਨਾਂ ਦੀਆਂ ਅੱਲਾ ਸਨ? ਇੱਥੇ ਖੂਹ ਸਨ 3 ਤੇ ਇੱਕ ਘੁੰਮਣ ਵਾਲਾ ਮੇਰੇ ਖਿਆਲ 4। ਅੱਛਾ ਠੀਕ ਹੈ ਇੱਥੇ ਪੱਤੀ ਦੇ ਜੀ ਜੀ ਆ ਘੁੰਮਣ ਪੱਤੀ ਜਿਹੜੀ 4 ਪੱਤੀਆਂ ਹਨ ਸਾਡੇ ਪਿੰਡ ਦੀਆਂ। ਵਾਹ ਵਾਹ 4। ਅੱਛਾ ਇੱਕ ਘੁੰਮਣਾ ਦੀ ਹੋ ਗਈ, ਇੱਕ ਘੁੰਮਣਾ ਦੀ, ਇੱਕ ਬਾਬੇ ਢੂੰਡੇ ਕੀ, ਠੀਕ ਹੈ, ਤੇ ਇੱਕ ਮਾਰੇ ਵਾਸੀਆਂ ਦੀ, ਤੇ ਇੱਕ ਸਾਡੀ ਗੋਰੇ ਵਾਸੀਆਂ ਦੀ। ਅੱਛਾ 4 ਪੱਤੀਆਂ ਚ ਪਿੰਡ ਤਕਸੀਮ। ਗੋਰੇ ਵਾਸੀਆਂ ਚ ਬਾਜਵੇ ਸਾਰੇ ਬਾਜਵੇ ਨੇ ਭਾਇਓ ਮਾਰੇ ਵਾਸੀ ਬਾਜਵੇ। ਅੱਛਾ ਉਹ ਜਿਹੜੇ ਢੂੰਡੇ ਹੋ ਰਹੀ ਨੇ ਉਹ ਵੀ ਬਾਜਵੇ। ਐੜੇ ਤੁਸੀਂ 4 ਖੂਹ ਦੱਸੇ ਇਸ ਪਾਸੇ, ਯਾਨੀ ਅਸੀਂ ਗੱਲ ਕਰ ਸਕਦੇ ਹਾਂ ਕਿ ਮਤਲਬ ਘੁੰਮਣਾ ਦਾ। ਹਾਂ ਤੇ ਇੱਥੇ 2 ਖੂਹ ਹਨ ਕਿ 3 ਖੂਹ ਹੁਣ ਮੈਨੂੰ ਅੱਛੀ ਤਰ੍ਹਾਂ ਯਾਦ ਨਹੀਂ, 12 2 3 ਤੋਂ ਜ਼ਿਆਦਾ 3 ਜੀ ਜੀ, ਤੇ ਘੱਟ ਤੋਂ ਘੱਟ 2 ਖੂਹ ਸਨ। ਇਹ ਚੇਲੇ ਬਰਾਦਰੀਆਂ ਦਾ ਖੂਹ, ਹਾਂ ਚੇਲੇ ਵਾਲਾ ਖੂਹ ਹੀ ਹੈ। ਜੀ 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 ਬਾਬਾ ਤਰਲੋਕ ਸਿੰਘ ਜੀ, ਮਤਲਬ ਕਹਿ ਲਓ ਕਿ ਅਸੀਂ ਇਸ ਵੇਲੇ ਬੈਠੇ ਹਾਂ ਪਿੰਡ ਸੋਧਰੇ ਕੀ ਦੀ ਪਹਾੜ ਸਾਈਡ ਤੇ, ਤੇ ਔਰ ਇਹਨਾਂ ਘੁੰਮਣਾ ਦੇ ਜੋ ਰਕਬਾ ਸੀ, ਇਹਨਾਂ ਦੇ ਜਿਹੜੇ ਖੂਹ ਸਾ ਰਕਬਾ ਸੀ ਉਹ ਪਿੰਡੂ ਪਹਾੜ ਪਾਸੇ ਨਜ਼ਰ ਆ ਰਿਹਾ ਸੀ, ਯਾਨੀ ਲਾਲੇ ਵਾਲੀ ਔਰ ਜਿੱਥੇ ਅਸੀਂ ਬੈਠੇ ਆ ਨਾ, ਇਹ ਸਾਡੇ ਗੋਰੇ ਵਾਸੀਆਂ ਦੇ ਆ। ਅੱਛਾ ਇਹ ਉਹਨਾਂ ਦਾ ਸਾਰਾ ਠੀਕ। ਇੱਧਰ ਦੇ ਬੰਨੇ ਤਕਰੀਬਨ ਜਿੱਥੋਂ ਤੁਸੀਂ ਉੱਠ ਕੇ ਆਏ ਨਾ ਉੱਥੇ ਪੁਲੀ ਹੈ, ਪੁਲੀ ਸੀ, ਉੱਥੋਂ ਸਿੱਧਾ ਲਾਲੇ ਨੂੰ ਪਿਆ ਜਾਂਦਾ, ਉਹ ਪੈ ਤੋਂ ਪਾਰ ਉਹ ਸਨ, ਔਰ ਸਿੱਧਾ ਇਹ ਵਿੱਚੋਂ ਇਹੋ ਹੀ ਗਲੀ ਜਿਹੜੀ ਹੈ ਨਾ ਪਿੰਡ ਨੂੰ 2 ਡੱਕ ਕਰਦਿਆਂ ਹੋਇਆ ਗੁਰਦੁਆਰੇ ਜਾ ਚੜਦੀ ਸੀ। ਠੀਕ ਹੈ ਸਮਝ ਸ਼ਾਹ ਬਰਾਦਰੀ ਵੀ ਵਿੱਚ ਜੀ ਜੀ। ਇੱਧਰ ਮੁਸਲਮ ਪੱਤੀਆਂ ਹਨ ਦੋਵੇਂ, ਔਰ ਇੱਧਰ ਹਿੰਦ ਕੀ ਪੱਤੀਆਂ ਦੋ ਜੀ ਜੀ। ਉਹ ਟੁੰਡਾ ਠੀਕ ਹੋ ਗਿਆ, ਇਹ ਚੇਲੇ ਘੁੰਮਣ। ਵਾਹ ਜੀ ਵਾਹ ਠੀਕ। ਚਲੋ ਜੀ ਚੇਲੇ ਵਾਲਾ ਖੂਹ ਉਹਨਾਂ ਦੀ ਹੱਲ ਸੀ ਘੁੰਮਣਾ ਦੀ, ਤੇ ਹੋਰ ਜਿਹੜੇ ਦੂਸਰੇ ਖੂਹ ਸਨ, ਉਹ ਜਿਹੜੀ ਹੱਲ ਹੁੰਦੀ ਹੈ ਨਾ ਉੱਥੇ ਤੇ ਡੇਰਾ ਫਿਰ ਮਸ਼ਹੂਰ ਹੁੰਦਾ ਨਾ, ਚੇਲਿਆਂ ਦੇ ਖੂਹ ਤੇ ਘੁੰਮਣਾ ਦੇ ਖੂਹ। ਬਾਬੇ ਢੂੰਡੇ ਵਾਲਾ ਕਿਹੜਾ ਖੂਹ ਸੀ ਭਲਾ? ਬਾਬੇ ਢੂੰਡੇ ਦਾ ਖੂਹ ਉਧਰ ਹੈ, ਮੁੰਡੇ ਕੀ ਭੇਰੀਆਂ ਪਾਸੇ, ਚੜ੍ਹਦੇ ਪਾਸੇ। ਅੱਛਾ ਨਹੀਂ ਜਿੱਥੇ ਤਾਇਆ ਹਾਂਡਾ ਮੇਵਾਲ ਤਾਇਆ ਹਾਂਡੇ ਵਾਲਾ ਜਿਹੜਾ ਡੇਰਾ ਉਹਦੇ ਵਿੱਚ ਉਸੇ ਕਿਲੇ ਵਿੱਚ ਖੂਹ ਸੀ ਬਾਬੇ ਢੂੰਡੇ ਦਾ, ਉਹ ਚੱਲਦਾ ਹੁੰਦਾ ਸੀ, ਮੈਨੂੰ ਪਤਾ ਵੇਖਿਆ। ਉਹਦੇ ਨਾਲ ਉਤਲੇ ਪਾਸੇ ਕਾਲੂਆਂ ਦਾ ਖੂਹ ਸੀ। ਅੱਛਾ ਕਾਲੂ ਵੀ ਆ ਸਨ, ਇੱਕ ਘਰ ਪਤਾ ਨਹੀਂ ਉਹਨਾਂ ਦੇ ਬਾਰੇ ਚ ਮੈਨੂੰ ਕੋਈ ਖਾਸ ਵਾਕਿਆ, 12 ਲੋਕ ਖੂਹ ਕਾਲੂਆਂ ਦਾ ਖਵਾਂਦਾ ਜਿਹੜੇ ਟੋਬੇ ਤੋਂ ਉਤਲੇ ਪਾਸੇ। ਠੀਕ, ਟੋਬਾ ਵੀ ਸੀ ਨਾ ਸਾਡੇ। ਹਾਂਜੀ ਟੋਬਾ, ਹਾਂ ਟੋਬਾ ਢਾਬ ਉਹ ਇੱਕ ਹੀ ਚੀਜ਼ ਨਹੀਂ ਕਹੀਏ। ਨਹੀਂ ਢਾਬ ਤੇ ਖੈਰ ਸਾਡੇ ਸਾਰੇ 4 ਚਫੇਰੇ ਪਿੰਡ ਦੇ ਢਾਬ ਚ। ਹਾਂਜੀ ਬਾਬਾ ਤਰਲੋਕ ਸਿੰਘ ਢਾਬ ਨੂੰ ਵੀ ਬੜਾ ਯਾਦ ਕਰਕੇ ਰੋਂਦਾ, ਤੇ ਆਪਣੇ ਖੂਹ ਨੂੰ ਵੀ। ਉੱਥੇ ਅਸੀਂ ਨਹਾਣਾ ਧੋਣਾ ਉਸ ਵਕਤ ਬਚਪਨ ਦਾ ਫਿਰ ਯਾਦ ਆਉਂਦਾ ਨਾ, ਜਿੱਥੇ ਬੰਦਾ ਜੰਮਿਆ ਪਲਿਆ ਹੈ। ਅੱਛਾ ਕਾਲੂ ਵਾਲੇ ਖੂਹ ਤੋਂ ਇਲਾਵਾ ਹੋਰ ਕਿਹੜੇ ਖੂਹ ਹੋ ਗਏ ਜੀ? ਆਪਾਂ ਉਧਰ ਦੀ ਗੱਲ ਕਰੀਏ ਦੱਖਣ ਵਾਲੀ ਸਾਈਡ ਤੇ, ਫਿਰ ਅੱਗੇ ਆ ਗਏ ਬਾਬਿਆਂ ਦਾ ਖੂਹ ਆ ਗਏ। ਅੱਛਾ ਉਹ ਬਾਬੇ ਮੁਸਲਮਾਨ ਸਨ? ਨਹੀਂ ਬਾਬੇ ਹਿੰਦੂ ਸਨ। ਅੱਛਾ ਬਾਬਿਆਂ ਦਾ ਖੂਹ, ਬਾਬੇ ਖਵਾਂਡੇ। ਵਾਹ ਠੀਕ। 2 ਭਰਾ ਹਨ। ਹਾਂ ਸਹੀ ਹੈ, 2 ਭਰਾ। ਇਹ ਜਿਹੜਾ ਖੂਹ ਜਿਹੜਾ ਇਹ ਵੀ ਦੱਸਦੇ ਕਿਹੜੇ ਖੁਆਰਿਆਂ ਨੇ, ਕੀ ਨਾਂ ਸੀ? ਨਹੀਂ ਖੁਆਰੇ ਮੁਸਲਮਾਨ ਸਨ। ਹਾਂਜੀ ਚਲੋ ਕੋਈ ਨਹੀਂ, ਨਾਂ ਦੱਸ, ਉਹ ਨਾਂ ਬਾਅਦ ਚ ਆ ਰਿਹਾ ਫਿਰ ਕਿੱਧਰ ਆ ਰਿਹਾ। ਅੱਛਾ ਇੱਥੇ ਖੁਆਰਿਆਂ ਦਾ ਖੂਹ ਸੀ। ਅੱਛਾ ਉਹ ਬਾਬੇ ਦੇ ਜ਼ਮੀਨ ਇਹ ਬਾਬੇ ਢੂੰਡੇ ਦੀ ਹੋਈ ਸੀ। ਇਹ ਖੁਆਰੇ ਕਾਬਲ ਦੀ ਹੋਏ ਸਨ ਨਾ, ਬਾਬੇ ਢੂੰਡੇ ਦੀ ਜ਼ਮੀਨ ਸੀ 100 ਕਿੱਲਾ। ਬਾਬਾ ਢੂੰਡਾ ਹੀ ਸਭ ਤੋਂ ਵੱਡਾ ਮਾਲਕ ਸੀ ਇੱਥੇ।
100 ਕਿੱਲਾ ਮਾਲ ਸੋਧਰੇ ਕੀ 100 ਕਿੱਲੇ ਵਾਹ ਜੀ ਵਾਹ 4 ਮੁਰੱਬੇ ਦਾ ਮਾਲਕ ਸੀ ਹਾਂ। ਬਾਬਾ ਟੁੰਡਾ। ਹਾਂ। ਅਸੀਂ ਬਾਬਿਆਂ ਦੇ ਖੂਹ ਦੀ ਤੁਸੀਂ ਗੱਲ ਕਰ ਰਹੇ ਹੋ ਕੋ ਉਹ ਸਿੱਖਾਂ ਚ ਜਾਂ ਹਿੰਦੂਆਂ ਚ ਸਨ? ਹਾਂ ਜਿਹੜੇ ਬਾਬਿਆਂ ਦੇ ਖੂਹ ਤੁਸੀਂ ਦੱਸਿਆ ਉਹ ਸਿੱਖ ਚ ਜਾਂ ਹਿੰਦੂ? ਸਾਰੇ ਸਿੱਖ ਹੀ ਸਨ। ਹਾਂ ਠੀਕ ਹੈ। ਸਾਰੇ ਸਿੱਖ। ਅੱਛਾ ਭਾਵੇਂ ਨਾ ਕੀ ਸਨ ਬਾਬਿਆਂ ਦੇ? ਕਰਾੜ ਵਿੱਚ ਉਹਨਾਂ ਵਿੱਚ ਹੀ ਆਂਦੇ ਸਹੀ ਗੱਲ ਹੈ, ਇਸ ਤਰ੍ਹਾਂ ਹੀ ਹੈ। ਨਾ ਕੀ ਦੱਸਿਆ ਅੱਗੇ ਜਿਹੜੇ ਬਾਬਾ ਜੀ ਉਹਨਾਂ ਦੇ ਨਾਂ ਜ਼ਰੂਰ ਬਾਬਿਆਂ ਦੇ ਦੱਸੋ। ਨਾਂ ਤੋਂ ਮੈਂ ਉਹਨਾਂ ਵਾਕਫ ਹਾਂ। ਨਾ ਵਾਕਫ। ਸਿਰਫ ਉਹਨਾਂ ਦੇ ਅੱਲ ਜਿਹੜੀ ਉਹ ਹੈ ਸੀ। ਬਾਬੇ ਅੱਲ ਅੱਛਾ ਬਾਬੇ ਅੱਛਾ ਜੀ ਅਸੀਂ ਹੁਣ ਇੱਧਰ ਨੂੰ ਆ ਰਹੇ ਹਾਂ ਬੋੜੀ ਘੁੰਮਦੇ। ਦੇ ਨਾਲ ਹੀ ਉਹਨਾਂ ਦਾ ਖੂਹ ਲੱਗਦਾ ਸੀ, ਜਿਹੜੀ ਪਿੰਡ ਦਾ ਨਿਸ਼ਾਨ ਸੀ ਬੋੜੀ ਹਾਂ ਚੜ੍ਹਦੇ ਪਾਸੇ। ਬੋੜੀ ਤੋਂ ਮੁਰਾਦ ਕੋ ਬੋੜ ਦਾ ਬੂਟਾ ਸੀ ਉੱਥੇ? ਆਹ ਬੋੜ ਦਾ ਅੱਛਾ, ਬੂਟਾ ਅੱਛਾ, ਹੈ। ਜਦੋਂ ਪਿੰਡ ਕਾਇਮ ਹੋਇਆ ਉਦੋਂ ਤੋਂ ਲੈ ਕੇ 400-500 ਸਾਲ ਦੀ ਬੂਟਾ ਸੀ ਉਹ ਬੋੜ ਦਾ। ਹੁਣ ਇਸ ਵੇਲੇ ਹੈ? ਨਹੀਂ ਖਤਮ ਹੋ ਖਤਮ ਉਹ ਹੋ ਖਤਮ ਹੋ ਗਿਆ। ਠੀਕ ਹੈ, ਠੀਕ। ਉਹਦੇ ਨਾਲ ਹੀ ਬਾਬਿਆਂ ਦਾ ਡੇਰਾ। ਖੂਹ ਸੀ। ਅੱਛਾ ਫਿਰ ਇੱਧਰ ਨੂੰ ਤੁਸੀਂ ਟੁਰ ਪਵੋ ਹਾਂ। ਅੱਗੇ ਕਿਹੜਾ ਖੂਹ ਆ ਗਿਆ? ਅੱਗੇ ਫਿਰ ਬਾਬਿਆਂ ਆ ਦੇ ਗਏ ਖੂਹ ਦੇ ਨਾਲ। ਸਾਡੇ ਮਾਰੇ ਵਾਸੀ ਮੁਸਲਮਾਨ ਪੱਟੀ ਆ ਗਏ। ਮਾਰੇ ਖੂਹ ਤੇ ਉੱਥੇ 3 ਖੂਹ ਸਨ। ਮੇਰੇ ਵਾਲਾ ਖੂਹ ਦਾ ਹੱਲ ਸੀ। ਆਹ ਅੱਛਾ, ਉੱਥੇ 3 ਖੂਹ ਸਨ। 3 ਖੂਹ ਸਨ ਉੱਥੇ। ਅੱਗੇ ਜੀ ਪਰਾਂ ਫਿਰ ਉਰਾਂ ਇੱਥੇ ਸਾਡੇ ਆ ਕੇ ਤੇ ਸਾਡਾ ਹੀ ਗੋਰੇਵਾਸੀ ਆ ਫਿਰ ਬਾਬੇ ਬੁੱਲੇ ਦਾ ਖੂਹ ਸੀ, ਫਿਰ ਟਾਲੀਆਂ ਵਾਲਿਆਂ ਦਾ ਖੂਹ ਸੀ, ਵਾਹ ਫਿਰ ਜੀ ਵਾਹ। ਰੋਈ ਵਾਲਾ ਖੂਹ ਸੀ, ਹਾਂ, ਫਿਰ ਹਾਂ। ਅੱਗੇ ਤਰਖਾਣਾ ਦਾ ਖੂਹ ਸੀ, ਹਾਂ ਹਾਂ ਅੱਗੇ ਆ ਧੰਨੇ ਵਾਲਾ ਖੂਹ ਸੀ। ਵਾਹ। ਅੱਗੇ ਇੱਥੇ ਸਾਡੀ ਡੱਲ ਸੀ ਇੱਕ ਧੰਨੇ ਵਾਲੇ ਤੇ ਮਤਲਬ ਉਹ ਖੂਹ ਸਨ ਉਦੋਂ। ਜ਼ਬਰਦਸਤ। ਅੱਗੇ ਫਿਰ ਮੰਗਲ ਖਰਾਸੀਏ ਦਾ ਖੂਹ ਸੀ। ਮੰਗਲ ਖਰਾਸੀਏ ਦਾ ਹਾਂ। ਖਰਾਸ ਹੋਏਗਾ ਦਾ। ਆਹ ਅੱਛਾ ਮੰਗਲ ਜਿਹੜਾ ਸੀ ਨਾ, ਮੰਗਲ ਖਰਾਸੀਏ ਦਾ ਖਾਨਦਾਨ। ਹਾਂ ਮੈਨੂੰ ਇਹ ਖਾਸ ਵਾਕਫੀਅਤ ਨਹੀਂ ਕਿ ਆਇਆ ਉਹ ਗੋਰੇ ਵਾਸੀਆਂ ਵਿੱਚੋਂ ਸੀ ਹਾਂ ਜਾਂ ਮੇਰੇ ਵਾਸੀਆਂ ਵਿੱਚੋਂ ਸੀ। ਅੱਛਾ ਠੀਕ ਸਮਝੇ ਹੈ। ਜੀ ਗੱਲ? ਜੀ 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 ਬਹੁਤ। ਕਿੰਨਾ ਰਕਬਾ ਸੀ ਬਾਬਾ ਜੀ ਆਪਣਾ ਸੋਧਰੇ ਕੀ ਦਾ ਟੋਟਲ? 480 ਕਿੱਲੇ ਰਕਬਾ ਸਾਰਾ ਸਾਡੇ ਪਿੰਡ ਦਾ। ਥੋੜਾ ਹੈ ਬਾਕੀ ਇਹ ਰਕਬਾ ਸੀ ਅੱਧਰ ਇੱਕ ਜਗ੍ਹਾ ਉੱਥੇ ਨਾ ਕੋਈ ਗਿਆ ਤੇ ਨਾ ਕਿਸੇ ਉਹ ਸੰਭਾਲੀ ਤੇ ਨਾ ਕਿਸੇ ਨੇ ਰੱਖੀ। ਹਾਂ ਆ ਜੰਗਲ ਦੇ ਨਾਲ ਪਰਲੇ ਪਾਸੇ ਉਹ ਕਿਨੂੰ ਅੰਦਰ ਜਿੱਥੇ ਮੇਲਾ ਵੀ ਲੱਗਦੇ ਆ। ਰੋਡ ਸ਼ਾਹ। ਰੋਡ ਸ਼ਾਹ ਰੋਡ ਆਹ ਸ਼ਾਹ। ਸ਼ਾਇਦ ਉਹ ਵਾਹ ਬਾਬਾ ਰੋਡ ਸ਼ਾਹ। ਉੱਥੇ ਲੋਕ ਗਏ ਹੀ ਨਹੀਂ। ਅੱਛਾ 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 ਠੀਕ। ਉਹ ਫਿਰ ਦੂਸਰੇ ਲੋਕਾਂ ਨੂੰ ਲਾਟੂ 480 ਏਕੜ ਰਕਬਾ ਸੀ ਪਿੰਡ ਸੋਧਰੇਗੀ ਦਾ। ਆਹ ਇਹਨੂੰ ਹੁਣ ਤੁਸੀਂ ਇਹ ਥੋੜਾ ਇਹ ਵੀ ਗੱਲ ਸਾਨੂੰ ਦੱਸੋ ਕਿ ਕਿਹੜੇ ਕਿਹੜੇ ਪਿੰਡਾਂ ਨੂੰ ਦੁਆਲੇ ਦੇ ਨੂੰ ਟੱਚ ਕਰਦਾ ਹੈ? ਇਹ ਟੱਚ ਕਰਦਾ ਦੱਖਣ ਸਾਈਡ ਤੋਂ ਮੁੰਡੇ ਕੀ। ਠੀਕ ਹੈ। ਅੱਗੇ ਫਿਰ ਦੱਖਣ ਔਰ ਲਹਿੰਦੇ ਦੀ ਗੁੱਠ ਜਿਹੜੀ ਹੈ ਉਹ ਪੂਰਬ ਕਲੇਰ। ਠੀਕ ਹੋ ਗਿਆ ਜੀ। ਲਹਿੰਦਾ ਖਾਸ ਠੀਕ ਹੈ ਸੰਗਤਪੁਰ, ਜੀ ਠੀਕ ਹੈ। ਪਹਾੜ ਖਾਸ ਹਾਂ ਲਾਲੇ ਵਾਲੀ, ਜੀ ਔਰ ਫਿਰ ਕੋਨੇ ਦੇ ਵਿੱਚ ਪੀਲੋ। ਯਾਨੀ ਚੜਦਾ ਔਰ ਪਹਾੜ ਦੀ ਗੁੱਟ ਪਹਾੜ। ਭੀਲੋ ਕਿਨੂੰ ਟੱਚ ਕਰਦਾ ਵਾ। ਜਸਵਰਾ ਅੱਛਾ ਨਹੀਂ ਜੀ ਕਰਦਾ। ਵਾਹ ਜੀ ਵਾਹ। ਹੈਂ? ਨਹੀਂ ਰਾਵਣ ਅੱਛਾ ਜੀ ਰਾਵਣ ਠੀਕ। ਹਾਂ, ਬੜੀ ਦੂਰ ਰਹਿ ਜਾਂਦੇ ਨੇ ਪਿੱਛੇ। ਜੀ ਜੀ ਨੰਗਲ ਵੀ ਪਿੱਛੇ ਰਹਿ ਜਾਂਦੇ ਨੇ, ਅੱਗੇ ਮੁੰਡੇ ਕੀ ਆ ਜਾਂਦਾ ਨਾ ਸਾਡੇ ਨਾਲ। ਆਪਣੇ ਪਿੰਡ 'ਚ। ਜਿਹੜਾ ਕਰਾਲਾਂ ਦਾ ਖਾਨਦਾਨ ਸੀ ਹੀਰਾ ਸਿੰਘ ਦਾ, ਹਾਂ ਜਿਨ੍ਹਾਂ ਦੀ ਵਡੇਰੀ ਜਿਹੜੀ ਸੀ ਜਿਹਨੂੰ ਆਂਦੇ ਹਨ ਮਾਈ ਜੀਵਾ। ਮਾਈ ਜੀਵਾ। ਆਹ ਅੱਛਾ ਦਾਦਾ ਮੇਰਾ ਉਸ ਨੂੰ ਚਾਚੀ ਆਖਦਾ। ਵਾਹ ਜੀ ਵਾਹ ਠੀਕ ਹੈ ਆਈਟਮਨ ਜੀ। 8 ਪੈਰਾਂ ਵਿੱਚ ਮਾਈ ਨੇ ਜੀਵਾ ਨੇ ਜ਼ਰੂਰ ਬਾਬੇ ਮੇਰੇ ਕੋਲ ਆਣਾ ਡੇਰੇ ਤੇ ਖੂਹ ਤੇ ਵਾਹ ਬਹਿ ਕੇ ਜਾਣਾ, ਭਤੀਜੇ ਮਿਲ ਕੋਲ। ਕੇ ਜਾਣਾ, ਹੂੰ। ਪਿਆਰ ਕਰਕੇ ਜਾਣਾ। ਹੂੰ ਸਮਝ ਜੀ ਗੱਲ? ਹੂੰ ਤੇ ਉਹਦੀ ਮੈਂ ਤੁਹਾਨੂੰ ਕਹਾਣੀ ਸੁਣਾ ਛੱਡਣਾ ਜ਼ਰੂਰ ਮਾਈ ਸੁਣਾਓ। ਜੀਵਾ ਦੀ ਜ਼ਰੂਰ ਸੁਣਾਓ। ਕਿ ਰੱਬ ਨੇ ਬੇਟਾ ਦਿੱਤਾ ਹਾਂ ਤੇ ਖਾਮਦ ਫੌਤ ਹੋ ਗਿਆ। ਅੱਛਾ ਰੱਬ ਨੇ ਪਹਿਲਾ ਬੇਟਾ ਦਿੱਤਾ ਤੇ ਖਾਮਦ ਫੌਤ ਹੋ ਗਿਆ। ਹਾਂਜੀ ਫਿਰ ਉਸ ਨੇ ਬੇਟੇ ਨੂੰ ਪਾਲਿਆ, ਹੂੰ ਜਵਾਨ ਕੀਤਾ, ਹੂੰ ਪੜਾਇਆ, ਹੂੰ ਮੁਲਾਜ਼ਮ ਹੋਇਆ, ਹੂੰ ਉਹਦੀ ਸ਼ਾਦੀ ਕੀਤੀ। ਹੂੰ ਅੱਲਾ ਨੇ ਇੱਕ ਬੇਟਾ ਦਿੱਤਾ ਤੇ ਉਹ ਵੀ ਮਰ ਗਿਆ। ਓਹੋ ਅੱਛਾ ਅੱਛਾ ਜੀ